अच्छा जी, ਇਹ ਮਹਿਕਮੇ ਵੀ ਨਾ ਆਵਾਮ ਨੂੰ ਸਹੀ ਬੇਵਕੂਫ ਬਣਾਉਂਦੇ ਨੇ। ਹਰ ਮਹੀਨੇ ਮਿਊਨਿਸਪਲ ਕਮੇਟੀ ਦੀ ਤਰਫੋਂ ਇੱਕ ਰੇਟ ਲਿਸਟ ਜਾਰੀ ਹੁੰਦੀ ਜਿੰਦੇ ਤੇ ਚੀਜ਼ਾਂ ਦੇ ਰੇਟ ਪ੍ਰਿੰਟ ਹੋਏ ਹੁੰਦੇ ਨੇ ਤੇ ਹਰ ਕਿਰਾਨੇ ਵਾਲੇ ਨੂੰ ਦਿੱਤੀ ਜਾਂਦੀ ਹੈ। ਫਿਰ ਨਵੀਂ ਡਰਾਮੇਬਾਜ਼ੀ ਵੇਖੋ ਕਿ ਪ੍ਰਾਈਸ ਕੰਟਰੋਲ ਵਾਲੇ ਆ ਜਾਣਗੇ, ਕਹਿਣਗੇ ਹਾਂ ਜੀ ਦਾਲ ਚਨਾ ਕਿਸ ਰੇਟ ਦੇ ਰਹੇ ਹੋ। ਦੁਕਾਨਦਾਰ ਜੇ ਉਹਨੂੰ ਕਹੇਗਾ ਨਾ ਕਿ 230 ਰੁਪਏ ਕਿਲੋ ਤੇ ਉਹ ਕਹਿਣਗੇ ਹਾਂ ਜੀ ਕੱਢੋ ਰੇਟ ਲਿਸਟ, ਉਹਦੇ ਉੱਤੇ ਤੇ 200 ਰੁਪਈਆ ਲਿਖਿਆ। ਹੁਣ ਬੰਦਾ ਉਹਨਾਂ ਨੂੰ ਕਹੇ ਕਿ ਮੰਡੀ ਦੇ ਵਿੱਚ 220 ਰੁਪਏ ਵਿਕ ਰਹੀ ਹੈ, ਤੁਹਾਡੀ ਰੇਟ ਲਿਸਟ ਦੇ ਉੱਤੇ ਬੇਸ਼ੱਕ 100 ਰੁਪਈਆ ਲਿਖਿਆ ਹੋਵੇ, ਤੁਹਾਨੂੰ ਹੈ ਕੋਈ ਪੁੱਛਣ ਵਾਲਾ ਕਿ ਕਿੰਨੇ ਉੱਤੇ ਲਿਖਣੇ ਨੇ। ਤੁਸੀਂ ਜਿਤਨੇ ਮਰਜ਼ੀ ਇੱਟਣ ਪਿੱਟਣ ਕਰ ਲਓ ਨਾ, ਉਹਨਾਂ ਜੁਰਮਾਨਾ ਕਰਕੇ ਜਾਣਾ, ਉਹਨਾਂ ਤੁਹਾਡੀ ਇੱਕ ਨਹੀਂ ਸੁਣਨੀ। ਜਿਸ ਤਰ੍ਹਾਂ ਨਾ ਇੱਕ ਮੁੰਡੇ ਤੇ ਕੁੜੀ ਦੀ ਨਾ WhatsApp ਤੇ ਚੈਟ ਹੋਣ ਲੱਗ ਗਈ। ਉਹ ਇੱਕ ਦਿਨ ਕੁੜੀ ਨੇ ਕਿਹਾ ਕਿ ਸਾਨੂੰ ਨਾ ਹੁਣ ਮਿਲਣਾ ਚਾਹੀਦਾ। ਉਹ ਮੁੰਡੇ ਨੇ ਕਿਹਾ ਕਿ ਹਾਂ ਠੀਕ ਹੈ, ਸਾਡੇ ਸ਼ਹਿਰ ਦੇ ਵਿੱਚ ਨਾ ਮਿੱਠੂ ਜੂਸ ਵਾਲਾ ਕੱਲ 10 ਵਜੇ ਉੱਥੇ ਆ ਜਾਈ, ਮੈਂ ਨਾ ਉਸ ਟਾਈਮ ਅਮਰੂਦ ਦਾ ਜੂਸ ਪੀ ਰਿਹਾ ਹੋਵਾਂਗਾ। ਸੁਬਹ ਨਾ ਉਹ ਮੁੰਡਾ ਜਦੋਂ ਮਿੱਠੂ ਜੂਸ ਵਾਲੇ ਕੋਲ ਗਿਆ ਤੇ ਉੱਥੇ ਉਹਨੇ ਨਾ ਅਮਰੂਦ ਦੇ ਜੂਸ ਦਾ ਆਰਡਰ ਦੇ ਦਿੱਤਾ। ਅੱਗੋਂ ਵੇਟਰ ਨੇ ਕਿਹਾ ਕਿ ਅੱਜ ਸਾਡੇ ਕੋਲ ਨਾ ਅਮਰੂਦ ਦਾ ਜੂਸ ਦਸਤਿਆਬ ਨਹੀਂ ਹੈ। ਉਸ ਬੰਦੇ ਨੇ 1-2 ਮਿੰਟ ਸੋਚ ਵਿਚਾਰ ਤੋਂ ਬਾਅਦ ਕਿਹਾ ਕਿ ਯਾਰ ਚਲੋ ਠੀਕ ਹੈ ਯਾਰ, ਤੂੰ ਨਾ ਕਿੰਨੂ ਦਾ ਜੂਸ ਲਿਆ। ਉਹ ਜਿਵੇਂ ਕਿੰਨੂ ਦਾ ਜੂਸ ਉਹਦੇ ਅੱਗੇ ਆਇਆ, ਇਤਨੇ ਨੂੰ ਨਾ ਕੁੜੀ ਵੀ ਐਂਟਰ ਹੋ ਗਈ। ਉਹ ਕੁੜੀ ਨੂੰ ਉੱਥੇ ਹੋਰ ਤਾਂ ਕੋਈ ਨਜ਼ਰ ਆਇਆ ਨਾ, ਸਿੱਧੀ ਇਹਦੇ ਕੋਲ ਆਈ ਤੇ ਇਹਨੂੰ ਕਹਿੰਦੀ ਕਿ ਤੁਸੀਂ ਉਹ ਜਿਹਦੇ ਨਾਲ ਮੇਰੀ WhatsApp ਤੇ ਚੈਟ ਹੁੰਦੀ ਰਹੀ ਆ, ਤੁਸੀਂ ਮੈਨੂੰ ਕਿਹਾ ਸੀ ਸਵੇਰ ਮਿੱਠੂ ਜੂਸ ਵਾਲੇ ਕੋਲ ਆਈ ਤੇ ਮੈਂ ਉੱਥੇ ਨਾ ਅਮਰੂਦ ਦਾ ਜੂਸ ਪੀ ਰਿਹਾ ਹੋਵਾਂਗਾ। ਉਹ ਮੁੰਡੇ ਨੇ ਜਦੋਂ ਵੇਖਿਆ ਨਾ ਕਿ ਸ਼ਕਲ ਦੀ ਵੀ ਕੋਝੀ ਆ, ਹੋਂਠ ਵੀ ਮੋਟੇ ਆ ਤੇ ਬੱਦੀ ਸੀ ਸੂਰਤ ਆ, ਉਹਨੇ ਕਿਹਾ ਕਿ ਤੈਨੂੰ ਅੰਨਾ ਦਿਸਦਾ ਹੈ, ਐ ਮੈਂ ਅਮਰੂਦ ਦਾ ਜੂਸ ਪੀ ਰਿਹਾ।